ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਤੇ ਸਭ ਤੋਂ ਚਰਚਿਤ ਮਸਲੇ ਤੋਂ। ਸਤਲੁਜ ਫਿਲਮ ਆਈ ਹੈ, ਸ਼ਹੀਦ ਭਾਈ ਖਾਲੜਾ ਜੀ ਦੀ ਸ਼ਹਾਦਤ ਬਾਰੇ ਵੀ ਗੱਲਾਂ ਚੱਲੀਆਂ ਨੇ। ਇਹਦੇ ਨਾਲ DSP ਜਸਪਾਲ ਸਿੰਘ ਵੀ ਫਰੇਮ ਦੇ ਵਿੱਚ ਆ ਗਿਆ। DSP ਜਸਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ, ਉਸ ਤੋਂ ਬਾਅਦ ਵਾਪਸ ਜੇਲ੍ਹ ਦੇ ਵਿੱਚ ਨਹੀਂ ਜਾਂਦਾ। ਸਵਾਲ ਖੜਾ ਹੋ ਗਿਆ, ਚਰਚਾ ਚੱਲ ਪਈ ਹੈ ਕਿ ਇਬਾਰਤ ਮਾਨ ਸਰਕਾਰ ਨੇ ਲਿਖੀ ਹੈ ਜੀ ਇਸ ਦੀ। ਪ੍ਰਵੀਨ ਜੀ, ਇੱਕ ਕਹਾਵਤ ਅਕਸਰ ਪ੍ਰਚਲਿਤ ਰਹੀ ਹੈ ਕਿ ਸਵਾਮ ਸਾਰੇ ਨੰਗੇ। ਜੀ। ਉਹ ਮੈਨੂੰ ਲੱਗਦਾ ਸਾਡੀ ਸਿਆਸਤਦਾਨਾਂ ਲਈ ਬਣੀ ਹੈ, ਸਾਡੀਆਂ ਹੀ ਸਰਕਾਰਾਂ ਲਈ ਬਣੀ ਹੈ, ਸਾਡੀ ਸਿਸਟਮ ਲਈ ਬਣੀ ਹੈ। ਆਪਾਂ ਜਿਸ ਦਿਨ ਦੀ ਜਸਵੰਤ ਖਾਲੜਾ ਦੇ ਜੀਵਨ ਨੂੰ ਆਧਾਰਿਤ ਫਿਲਮ ਸਤਲੁਜ ਰਿਲੀਜ਼ ਹੋਈ, ਫਿਰ ਵਾਪਸ ਲਈ, ਉਸ ਤੋਂ ਬਾਅਦ ਇਹ ਫਿਲਮ ਤਾਂ ਇੱਕ ਪਹਿਲੂ ਰਹਿ ਗਿਆ। ਇਸ ਫਿਲਮ ਦੇ ਰਾਹੀਂ ਜੋ ਕੁਝ ਸਾਹਮਣੇ ਆਇਆ ਉਸਨੇ ਬਹੁਤ ਕੁਝ ਬੇਨਕਾਬ ਕੀਤਾ। ਮਤਲਬ ਜੇ ਕਈ ਵਾਰ ਨਾ ਬੜੀ ਲੀਪਾ ਪੋਚੀ ਕੀਤੀ ਹੁੰਦੀ ਹੈ, ਬੜਾ ਮੇਕਅਪ ਕੀਤਾ ਹੁੰਦਾ ਤੇ 4 ਕਣੀਆਂ ਪੈ ਜਾਣ ਤੇ ਉਹ ਸਾਰਾ ਮੇਕਅਪ ਉਤਰ ਜਾਂਦਾ। ਸੋ ਇੱਕ ਫਿਲਮ ਨੇ ਇਹਨਾਂ ਸਾਰਿਆਂ ਦਾ ਮੇਕਅਪ ਧੋ ਕੇ ਰੱਖਤਾ। ਸਹੀ ਹੈ, ਬਿਲਕੁਲ ਜੀ। ਔਰ ਸਮੁੱਚੇ ਤੁਸੀਂ ਇਹ ਦੇਖੋ ਕਿ ਕਾਂਗਰਸ ਤਾਂ ਘਿਰਿਓ ਆ, ਉਹ ਤਾਂ ਜਦੋਂ ਵੀ 84 ਦਾ ਜ਼ਿਕਰ ਆਊਗਾ, ਇਸ ਦੌਰ ਦਾ ਜ਼ਿਕਰ ਆਊਗਾ ਤਾਂ ਕਾਂਗਰਸ ਤਾਂ ਦੁੱਧੋਤੀ ਹੋ ਜਾਵੇ ਚਾਹੇ ਉਹ, ਤਾਂ ਵੀ ਉਹ ਦਾਗ ਨਹੀਂ ਧੋ ਸਕਦੀ। ਬਿਲਕੁਲ ਸਹੀ। ਉਸ ਤੋਂ ਬਾਅਦ ਜੇ ਤੁਸੀਂ ਖਾਲੜਾ ਤੱਕ ਹੀ ਸੀਮਤ ਹੋ ਕੇ ਦੇਖੋ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਅਕਾਲੀ ਦਲ ਬਾਦਲ ਦਾ ਜੋ ਫੈਸਲਾ ਸੀਗਾ, ਜੋ ਸਥਿਤੀ ਸੀ, ਉਹਦੇ ਬਾਰੇ ਤਾਂ ਉਹਨਾਂ ਦੀ ਬੇਟੀ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਬੇਟੀ ਨੇ ਤੇ ਪਤਨੀ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਸਾਨੂੰ ਬੁਲਾ ਕੇ ਬਾਦਲ ਸਾਹਿਬ ਕਹਿੰਦੇ ਨੇ ਛੱਡੋ ਜੀ ਕਿਹੜਾ ਕਮਿਸ਼ਨ, ਜਦੋਂ ਕਿ ਕਹਿੰਦੀ ਚੋਣ ਮੈਨੀਫੈਸਟੋ ਸ਼ਾਮਲ ਕੀਤੀ ਸੀ ਗੱਲ। ਸਹੀ ਹੈ ਕਿ ਸਰਕਾਰ ਆਉਣ ਤੇ ਖਾਲੜਾ ਦੀ ਮੌਤ ਦੇ ਕਾਰਨਾਂ ਦਾ ਲਈ ਕਮਿਸ਼ਨ ਬਿਠਾਵਾਂਗੇ ਜੀ। ਤੇ ਕਹਿੰਦੀ ਬਾਤ ਛੱਡੋ ਜੀ, ਤੁਸੀਂ ਕੋਈ ਮਿਨਿਸਟਰੀ ਲੈਣੀ ਆ ਤਾਂ ਦੱਸੋ, ਨਹੀਂ ਆਪਣੇ ਜਵਾਕ ਪਾਲੋ, ਬਸ ਛੱਡੋ ਹੁਣ ਇਹਨੂੰ, ਹੈ ਨਾ। ਤੇ ਇਹਨਾਂ ਦੇ ਰੋਲ ਕੀ ਰਹੇ ਉਹ ਵੀ ਸਾਰਿਆਂ ਨੂੰ ਸਮਝ ਆਉਂਦੇ। ਹੁਣ ਬੀਜੇਪੀ ਦਾ ਸਭ ਨੂੰ ਪਤਾ ਹੀ ਹੈ ਕਿ ਦਿਖਾਉਣਾ ਕੁਛ ਤੇ ਕਰਨਾ ਕੁਛ, ਉਹ ਵਰਤਾਰਾ ਬਹੁਤ ਲੰਬਾ ਐਪੀਸੋਡ ਹੈ ਇਹਨਾਂ ਦੀ। ਜਿੱਥੇ ਸਰਕਾਰਾਂ ਆਈਆਂ ਉੱਥੇ ਪਹਿਲਾਂ ਕੀ ਵਾਪਰਿਆ ਤੇ ਪੰਜਾਬ ਪ੍ਰਤੀ ਵੀ ਕਿੰਨੇ ਕੁ ਸੁਹਿਰਦ ਨੇ ਆਪਾਂ ਸਾਰੇ ਬੰਦੀ ਸਿੰਘਾਂ ਦੇ ਮਾਮਲੇ, ਜਾਂ ਦੇਸ਼ ਦੇ ਵਿੱਚ ਸਮਾਜਿਕ ਕਾਰਕੁਨਾਂ ਦੀ ਬੰਦੀਆਂ ਦੇ ਮਾਮਲੇ ਆਪਾਂ ਸਾਰੇ ਦੇਖੇ। ਹੁਣ ਇਹ ਨਵੇਂ ਬਦਲਾਅ ਵਾਲੇ ਆਏ ਜੀ ਤੇ ਲੋਕ ਕਹਿੰਦੇ ਵੀ ਕਿ ਇਹਨਾਂ ਦਾ ਕਿਸੇ ਨਾਲ ਕੀ ਤਾਲੁਕਾਤ, ਇਹਨਾਂ ਦਾ ਕੀ ਸੰਬੰਧ, ਇਹ ਕੋਈ ਕਿਸੇ ਨਾਲ ਤਾਲੁਕਾਤ ਨਹੀਂ ਰੱਖਦਾ, ਇਹਦਾ ਕੁਛ ਲੈਣਾ ਦੇਣਾ ਨਹੀਂ। ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ ਲੰਬੀ ਲੜਾਈ ਲੜੀ ਜੀ, CBI ਦੇ ਫੈਸਲਿਆਂ ਨੂੰ ਆਧਾਰ ਬਣਾਇਆ, ਹੈ ਨਾ। ਉਹ ਸਾਰੀਆਂ ਪ੍ਰਕਿਰਿਆ ਤਹਿਤ ਉਹਨਾਂ ਨੇ ਇੱਕ ਲੰਬੀ ਜਦੋਜਹਿਦ ਲੜ ਕੇ, ਹੈ ਨਾ, ਇੱਕ DSP, ਇੱਕ ASI ਤੇ 4 ਦੇ ਕਰੀਬ ਹੋਰ ਪੁਲਿਸ ਵਾਲਿਆਂ ਨੂੰ ਮਤਲਬ ਕਿ ਕਟਹਿਰੇ 'ਚ ਖੜਾ ਕੀਤਾ ਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਜੀ। DSP ਔਰ ASI ਨੂੰ ਉਮਰ ਕੈਦ ਤੇ ਹੋਰਨਾਂ 4 ਨੂੰ 7-7 ਸਾਲ ਦੀ ਸਜ਼ਾ ਹੋਈ। ਉਸ ਤੋਂ ਬਾਅਦ ਅਗਲੀ ਪ੍ਰਕਿਰਿਆ 'ਚ ਜਾ ਕੇ ASI ਬਰੀ ਹੋ ਗਿਆ ਤੇ DSP ਔਰ ਬਾਕੀਆਂ ਨੂੰ ਉਮਰ ਕੈਦ ਹੀ ਰਹੀ। ਮਤਲਬ ਜਿਹਨਾਂ ਨੂੰ 7 ਸਾਲ ਸੀ ਉਹਨਾਂ ਦੀ ਵੀ ਉਮਰ ਕੈਦ 'ਚ ਬਦਲ ਗਈ। ਪਰ DSP ਜਸਪਾਲ ਸਿੰਘ ਜਿਹੜਾ ਅਗਵਾਹ ਦੇ ਵਿੱਚ ਵੀ ਜਿਹਦਾ ਨਾਮ ਬੋਲਦਾ ਹੈ, ਤਸ਼ੱਦਦ 'ਚ ਵੀ ਨਾਮ ਬੋਲਦਾ ਹੈ, ਇਹ ਸਾਰੀ ਘਟਨਾਕ੍ਰਮ ਜਸਵੰਤ ਸਿੰਘ ਖਾਲੜਾ ਦੇ ਮਾਮਲੇ 'ਚ ਉਹਦਾ ਜ਼ਿਕਰ ਹੈ। ਉਸ ਨੂੰ ਜਦੋਂ ਸਜ਼ਾ ਹੋਈ ਤਾਂ ਕਹਿੰਦੇ ਜੀ ਨਾਭੇ ਦੀ ਖੁੱਲੀ ਜੇਲ੍ਹ 'ਚ, ਐਗਰੀਕਲਚਰ ਖੁੱਲੀ ਜੇਲ੍ਹ ਹੈ ਜਿਹੜੀ, ਉੱਥੇ ਭੇਜ ਦਿੱਤਾ ਗਿਆ। ਬਈ ਬੰਦਾ DSP ਰਿਹਾ ਹੋਵੇ ਤੇ ਉਹਨੂੰ
ਖੁੱਲੀ ਜੇਲ੍ਹ 'ਚ ਭੇਜ ਦਿੱਤਾ ਜਾਵੇ, ਸਹੀ ਹੈ। ਉਹਦਾ ਠਾਠ-ਬਾਠ ਤਾਂ ਉੱਥੇ ਵੀ ਥਾਣੇਦਾਰੀ ਕਾਇਮ ਰਹੂਗੀ ਫਿਰ। ਤੇ ਵੈਸੇ ਹੀ ਖੁੱਲੀ ਜੇਲ੍ਹ ਤੁਸੀਂ ਆਪ ਹਿਸਾਬ ਲਾ ਲਓ ਨਾ ਕਿ ਸਾਡਾ ਇੱਥੇ ਸਿਸਟਮ ਕਿਹੋ ਜਿਹਾ। ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਜੀ ਨਾ ਫਾਂਸੀ ਸਜ਼ਾ ਦਾ ਫੈਸਲਾ, ਨਾ ਰਿਹਾਈ ਦਾ ਫੈਸਲਾ, ਨਾ ਰੱਦ ਕਰਨ ਦਾ ਫੈਸਲਾ, ਚੱਕੀ 'ਚ ਵੀ ਪਿਸੋ ਤੇ ਜਦੋਂ ਫਾਂਸੀ ਹੋਣੀ ਹੋਊ, ਨਹੀਂ ਹੋਣੀ ਤਦ ਦੀ ਤਦ ਵੀ ਦੇਖਾਂਗੇ। ਉਹ ਮਾਮਲੇ ਵੀ ਸਾਡੇ ਮੂਹਰੇ ਪਏ ਆ। ਦੂਸਰੇ ਪਾਸੇ ਇਹਨਾਂ ਦੀ ਖੁੱਲੀ ਜੇਲ੍ਹ ਹੈ, ਤੇ ਖੁੱਲੀ ਜੇਲ੍ਹ ਵੀ ਕਾਹਦੀ ਹੈ ਕਿ ਸਬਜ਼ੀਆਂ ਉਗਾਓ, ਬੀਜੋ, ਵੇਚੋ, ਹੈ ਨਾ, ਮਿਲੋ, ਬੈਠੋ, ਘੁੰਮੋ ਫਿਰੋ, ਜੋ ਮਰਜ਼ੀ ਕਰੋ। ਸਹੀ ਹੈ, ਬਿਲਕੁਲ। ਚਲੋ, ਇਹ ਤਾਂ ਫਾਰਮ ਹਾਊਸ ਤੇ ਰਹਿਣ ਵਰਗਾ ਸੀ ਇਹਨਾਂ ਲਈ ਤਾਂ। ਬਿਲਕੁਲ। ਪਰ ਮਾਮਲਾ ਕਿੱਥੋਂ ਉਜਾਗਰ ਹੁੰਦਾ? ਮਾਮਲਾ ਉਜਾਗਰ ਸ਼ੁਰੂ ਹੁੰਦਾ ਕਿ 2019 ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਰਾਜਪਾਲ ਕੋਲ ਕਿ ਜੀ ਇਹਨਾਂ ਦੀ ਰਿਹਾਈ ਬਣਦੀ ਹੈ ਜੀ, ਇਹ ਬੜੇ ਚੰਗੇ ਮਤਲਬ ਆਚਰਣ ਦੇ ਇਕੱਠੀ ਕਰ ਰਹੇ ਨੇ, ਵਿਹਾਰ ਬੜਾ ਵਧੀਆ ਹੈ, ਉਹ ਹੈ। ਤੇ ਉਸ ਸਮੇਂ 2019 ਦੇ ਵਿੱਚ ਖਾਰਜ ਹੋ ਜਾਂਦੀ ਹੈ ਇਹਨਾਂ ਦੀ ਪਟੀਸ਼ਨ ਜੀ। ਉਹੀ ਪਟੀਸ਼ਨ ਸਤੰਬਰ 2022 ਦੇ ਵਿੱਚ ਦੁਬਾਰਾ ਲੱਗਦੀ ਹੈ। ਹੁਣ ਸਤੰਬਰ 2022 ਦੇ ਵਿੱਚ ਸਰਕਾਰ ਕਿਹਦੀ ਹੈ ਪੰਜਾਬ ਦੇ ਵਿੱਚ? ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੀ। ਤੇ ਜਦੋਂ ਇਹ 2022 ਚ ਦੁਬਾਰਾ ਪਟੀਸ਼ਨ ਲਾਉਂਦੇ ਨੇ ਤਾਂ ਕਹਿੰਦੇ ਜੀ 3 ਮਹੀਨਿਆਂ ਤੱਕ ਕੋਈ ਫੈਸਲਾ ਨਹੀਂ ਆਉਂਦਾ। ਫਿਰ ਆੜ ਕੀ ਲਈ ਜਾਂਦੀ ਹੈ ਕਿ ਇੱਕ ਹੈਗਾ COCP 2020-2022 ਹਾਈ ਕੋਰਟ ਦਾ ਕੋਈ ਫੈਸਲਾ ਹੈ, ਉਸ ਨੂੰ ਆਧਾਰ ਬਣਾ ਕੇ ਕਹਿੰਦੇ ਕਿ ਵੀ ਜੇ 3 ਮਹੀਨੇ ਰਾਜਪਾਲ ਫੈਸਲਾ ਨਾ ਲਵੇ ਇਸ ਅਰਜੀ ਦੇ ਉੱਤੇ ਕਿ ਜੀ ਇਹਦੀ ਰਿਹਾਈ ਬਣਦੀ ਆ, ਇਹਦੀ ਸਜ਼ਾ ਮਾਫ ਕੀਤੀ ਜਾਵੇ, ਤਾਂ ਫਿਰ ਕਹਿੰਦੇ ਸਰਕਾਰ ਕੋਲੇ ਅਧਿਕਾਰ ਆ ਜਾਂਦਾ ਹੈ ਕਿ ਸਰਕਾਰ ਜਦੋਂ ਤੱਕ ਰਾਜਪਾਲ ਦਾ ਫੈਸਲਾ ਨਾ ਆਵੇ ਤਦ ਤੱਕ ਉਹਨੂੰ ਜ਼ਮਾਨਤ ਦੇ ਸਕਦੀ ਹੈ। ਜੀ ਜੀ। ਸੋ ਇਹਨਾਂ ਨੇ ਉਸ ਆਧਾਰ ਦੇ ਉੱਤੇ ਪਲੀ ਲੈ ਕੇ ਜ਼ਮਾਨਤ ਲੈ ਲਈ ਤੇ 1 ਲੱਖ ਦੇ ਨਿੱਜੀ ਮੁਚਲਕੇ ਤੇ ਉਹਨੂੰ ਜ਼ਮਾਨਤ ਦੇ ਕੇ ਘਰੇ ਤੋਰਤਾ। ਹੁਣ ਮਤਲਬ 2022 ਤੋਂ ਲੈ ਕੇ 2026 ਤੱਕ ਰਾਜਪਾਲ ਜੀ ਨੇ ਫਾਈਲ ਛੇੜੀ ਨਹੀਂ ਤੇ ਇੱਧਰ ਜ਼ਮਾਨਤ ਚੱਲ ਰਹੀ ਹੈ, ਕਿਸੇ ਨੇ ਪੁੱਛਿਆ ਹੀ ਨਹੀਂ। ਤੇ ਹੁਣ ਜਦੋਂ ਫਿਲਮ ਆ ਗਿਆ, ਮਾਮਲਾ ਆ ਗਿਆ, ਪੁੱਛਗਿੱਛ ਸ਼ੁਰੂ ਹੋ ਗਈ, ਹੈ ਨਾ, ਤੇ ਫਿਰ ਨਾਭੇ ਨੇ ਪੁਲਿਸ ਨੂੰ ਲਿਖਤਾ ਕਿ ਦੱਸਿਓ ਜੀ ਹੁਸ਼ਿਆਰਪੁਰ ਪੁਲਿਸ ਨੂੰ ਕਿ ਬੰਦਾ ਕਿੱਥੇ ਹੈ ਜੀ। ਹੁਸ਼ਿਆਰਪੁਰ ਪੁਲਿਸ ਆ ਕਹਿੰਦੇ ਬਿਲਕੁਲ ਜੀ, ਸਾਡੇ ਤੋਂ ਜਾਣਕਾਰੀ ਮੰਗੀ ਗਈ ਹੈ। ਹੁਣ ਉਹਨਾਂ ਦੇ ਰਿਕਾਰਡ 'ਚ ਪਤਾ ਨਹੀਂ ਕਿਹੜੇ ਪਿੰਡ ਦਾ ਤੇ ਕਿੱਥੇ ਦਾ ਟਿਕਾਣਾ ਬੋਲਦਾ ਨਾ, ਉੱਥੇ ਕਿਹਨੇ ਲੱਭਣਾ, ਸ਼ਹਿਰ 'ਚ ਕਿਹਨੇ ਲੱਭਣਾ। ਜੇ ਪੁਲਿਸ ਲੱਭਣਾ ਚਾਹੁੰਦਾ ਇੱਥੇ ਰਾਜਦੀਪ ਵਰਗੇ ਲੱਭੇ ਹੀ ਨਹੀਂ। ਸਹੀ ਹੈ, ਬਿਲਕੁਲ ਜੀ। ਲੱਭਣ ਦੀ ਨੀਅਤ ਤਾਂ ਹੋਣੀ ਚਾਹੀਦੀ ਹੈ ਨਾ। ਸੋ ਇਸ ਲਈ ਕਹਿੰਦੇ ਜੀ ਹੁਣ ਪਤਾ ਹੀ ਨਹੀਂ ਕਿੱਥੇ, ਹੁਣ ਹੱਥਾਂ ਪੈਰਾਂ ਦੀ ਪਈ ਹੈ ਕਿਉਂਕਿ ਮੁੱਦਾ ਬਣ ਗਿਆ। ਸਹੀ ਹੈ। ਸੋ ਇਸ ਲਈ ਇਹ ਜਿਸ ਤਰੀਕੇ ਨਾਲ ਸ਼ਹਿ ਆ, ਬੇਸ਼ੱਕ ਮੈਂ ਕੱਲ ਸੁਣ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ, ਉਹ ਕਹਿੰਦੇ ਨਹੀਂ ਜੀ ਸਾਡਾ ਕੋਈ ਤਾਲੁਕਾਤ ਨਹੀਂ, ਇਹ ਤਾਂ CBI ਫੈਸਲਾ ਲੈਂਦੀ ਆ ਕਿ ਜੀ ਇਹ ਤਾਂ CBI ਦੇ ਅਧਿਕਾਰ ਖੇਤਰ 'ਚ। ਬਈ ਸੂਬਾ ਸਰਕਾਰਾਂ ਤੁਹਾਡੀਆਂ, ਜੇਲ੍ਹਾਂ ਤੁਹਾਡੇ ਕੰਟਰੋਲ 'ਚ, ਸੂਬਾ ਤੁਹਾਡਾ, ਮਾਲਕ ਤੁਸੀਂ, ਗ੍ਰਹਿ ਮੰਤਰਾਲੇ ਤੁਹਾਡੇ ਕੋਲ। ਕਹਿੰਦੇ ਨਹੀਂ ਜੀ ਅਮਿਤ ਸ਼ਾਹ ਨੇ ਫੈਸਲਾ ਲਿਆ। ਜੇ ਅਮਿਤ ਸ਼ਾਹ ਨੇ ਲਿਆ ਤਾਂ ਵੀ ਸਰਕਾਰ ਕਟਹਿਰੇ 'ਚ, ਤੇ ਜੇ ਅਮਿਤ ਸ਼ਾਹ ਦੇ ਕਹੇ ਤੇ ਤੁਸੀਂ ਲਿਆ ਤਾਂ ਵੀ ਕਟਹਿਰੇ 'ਚ। ਅਮਰਪਾਲ ਸਿੰਘ ਵਾਲੇ ਮਾਮਲੇ 'ਚ ਖੁਦ ਕਹਿੰਦੇ ਸੀ ਨਾ ਜੀ ਅਮਿਤ ਸ਼ਾਹ ਕਿ ਹਾਂ ਹਮ ਦੋਨੋਂ ਸਰਕਾरें ਮਿਲकर काम कर रही हैं। ਸੋ ਫਿਰ ਇਹਦਾ ਮਤਲਬ ਲੋਕਾਂ ਦਾ ਲੱਗਦਾ ਸੀ ਕਿ ਇਹਨਾਂ ਦਾ ਕੀ ਤਾਲੁਕਾਤ ਖਲੜਾ ਵਾਲੇ ਮਾਮਲੇ ਨਾਲ। ਸਹੀ ਹੈ। ਮੈਂ ਕਹਿੰਦਾ ਆਪਾਂ ਫੁੱਲ ਚੜਾਉਣੇ ਆ ਇਹਨਾਂ ਦੇ ਇਸ ਗੱਲ ਤੇ ਕਿ ਜੀ ਤੁਹਾਡਾ ਰੋਲ ਨਹੀਂਗਾ, ਪਰ ਜੇ ਬਾਹਰਲੀ ਸਰਕਾਰ, ਕੇਂਦਰ ਸਰਕਾਰ ਆ ਕੇ ਪੰਜਾਬ ਦੇ ਇਹਨਾਂ ਮਾਮਲੇ 'ਚ ਦਖਲ ਦੇ ਰਹੀ ਸੀ, ਤੁਸੀਂ ਕੀ ਬੋਲੇ? ਤੁਸੀਂ ਇਤਰਾਜ਼ ਕੀਤਾ ਕੋਈ? ਤੁਸੀਂ ਉਸ ਸਮੇਂ ਕੀ ਕੀਤਾ? ਫਿਰ ਇੱਥੋਂ ਦਾ ਲੱਗਦਾ ਤੁਸੀਂ ਕਿਹਦੇ ਨਾਲ ਹੋ? ਸੋ ਚੋਰ ਨੂੰ ਚੋਰੀ ਕਰਦੇ ਦੇਖਣਾ ਚੋਰ ਦਾ ਸਾਥ ਦੇਣਾ ਹੀ ਹੁੰਦਾ। ਸਹੀ ਹੈ। ਸੋ ਇਸ ਲਈ ਜੇ ਤੁਸੀਂ ਇਹ ਕਹਿੰਦੇ ਹੋ, ਪਰ ਮੇਰਾ ਸਵਾਲ ਇਹ ਹੈ ਕਿ ਜਨਾਬ ਤੁਹਾਡੀ ਸਰਕਾਰ ਦੇ ਰਾਜ ਭਾਗ 'ਚ ਸਾਰਾ ਕੁਝ ਹੋਇਆ ਤੇ ਇਸ ਲਈ ਜਵਾਬ ਦੇ ਤੁਹਾਡੀ ਹੈ ਕਿ ਤੁਸੀਂ ਕਿਹਨਾਂ ਦੇ ਸਾਥੀ ਹੋ, ਕਿਹਨਾਂ ਦਾ ਸਾਥ ਦਿੰਦੇ ਹੋ ਤੇ ਕਿਹਨਾਂ ਕਨੀ ਪਿੱਠ ਕਰਦੇ ਹੋ। ਇਹਦਾ ਨਜ਼ਾਰਾ ਸਾਹਮਣੇ। ਇਸ ਲਈ ਆਪਾਂ ਜਿਹੜੀ ਗੱਲ ਕੀਤੀ ਸੀ ਨਾ ਕਿ ਇਸ ਵਾਮ ਸਾਰੇ ਨੰਗੇ, ਉਹਨਾਂ 'ਚ ਵੀ ਸ਼ਾਮਲ। ਹਾਂਜੀ ਬਿਲਕੁਲ। ਦੇਖੋ ਜੇ ਕੋਈ ਕਿਸੇ ਘਰ ਦਾ ਮਾਲਕ ਆ ਤੇ ਉਹਦੀ ਹਾਜ਼ਰੀ ਦੇ ਵਿੱਚ ਘਰੋਂ ਕੋਈ ਚੋਰੀ ਹੋ ਰਿਹਾ ਜਾਂ ਘਰੋਂ ਕੋਈ ਢਾਹ ਭੰਨ ਹੋ ਰਹੀ ਹੈ ਤੇ ਉਹ ਕਹੇ ਮੈਨੂੰ ਤਾਂ ਜੀ ਪਤਾ ਨਹੀਂ ਫਲਾਣੇ ਨੇ ਕੀਤੀ ਹੈ, ਜ਼ਿੰਮੇਵਾਰੀ ਤਾਂ ਉਹਦੀ ਹੋਈ ਹੈ ਰੋਕਣ ਦੀ, ਚੋਰੀ ਨੂੰ ਜਾਂ ਰਿਪੋਰਟ ਕਰਨ ਦੀ, ਜਾਂ ਜਵਾਬਦੇਹੀ ਤਾਂ ਉਹਦੀ ਉਹ ਬਣਦੀ ਹੈ ਨਾ। ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੀ, ਜਿਸ ਦਾ ਤੁਸੀਂ ਜ਼ਿਕਰ ਕੀਤਾ। ਕਹਿੰਦੇ ਬਾਕੀ ਕਾਂਗਰਸੀਆਂ ਦੇ ਸੁਰ ਹੁਣ ਥੋੜੇ ਜਿਹੇ ਨਰਮ ਪੈ ਗਏ ਜੀ। ਦੋ ਪਹਿਲੂ ਉੱਭਰ ਰਹੇ ਨੇ ਜੀ। ਇੱਕ ਪਹਿਲੂ ਤਾਂ ਇਹ ਕਿ ਜਿਹੜਾ ਬਾਗੀ ਧੜਾ ਸੀਗਾ, ਜਿਹੜਾ 2 ਬੈਠਕਾਂ ਕਰ ਚੁੱਕਿਆ ਸੀਗਾ, ਇੱਕ ਚੰਨੀ ਹੋਰਾਂ ਦੇ ਘਰੇ ਕੀਤੀ, ਫਿਰ ਦੂਜੀ ਇੱਕ ਕਾਮਨ ਥਾਂ ਤੇ ਕੀਤੀ, ਉਹਦੇ ਵਿੱਚ ਇਹ ਗੱਲ ਤੁਰੀ ਕਿ ਵੀ ਜੇ ਦਿੱਲੀ ਵਾਲੀ ਹਾਈ ਕਮਾਂਡ ਫਿਲਹਾਲ ਆਪਾਂ ਨੂੰ ਮੀਟਿੰਗ ਨਹੀਂ ਦੇ ਰਹੀ ਜੀ,
ਕਿ ਆਪਾਂ ਆਪ ਕੋਈ ਕਲੂ ਦਈਏ ਕਿ ਅਸੀਂ ਇਸ ਨੁਕਤੇ ਤੇ ਆਉਣ ਲਈ ਤਿਆਰ ਹਾਂ, ਪਹਿਲਾਂ ਗੱਲ ਤਾਂ ਕਰੋ। ਠੀਕ ਹੈ। ਤੇ ਦੂਜਾ ਇਹ ਮੁੱਦਾ ਉੱਪਰ ਰਿਹਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਹਾਈ ਕਮਾਂਡ ਨੇ ਇਹ ਸੁਨੇਹਾ ਦਿੱਤਾ ਹੋਵੇ ਕਿ ਬਈ ਤੁਸੀਂ ਤਾਂ ਸਾਡੀ ਵੀ ਲਾਹੀ ਜਾਂਦੇ ਹੋ ਜਮਾਂ ਹੀ, ਮਾੜੀ ਜੀ ਸਾਡੀ ਤਾਂ ਰਹੇ, ਇਹ ਤਾਂ ਲੱਗੇ ਕਿ ਤੁਸੀਂ ਝੁੱਕ ਕੇ ਆਏ ਹੋ, ਫਿਰ ਅਸੀਂ ਸੁਣ ਤੁਹਾਡੀ ਲਈਏ ਚਾਹੇ। ਮਤਲਬ ਕਿ ਜਿੰਨੀ ਉੱਚੀ ਬੋਲ ਰਹੇ ਨੇ ਜੀ ਕਿ ਹੁਣ ਨਹੀਂ ਬਦਲਿਆ ਜਾਣਾ, ਗੁੱਡੇ ਗੁੱਡੀਆਂ ਦਾ ਖੇਲ ਨਹੀਂ, ਜੋ ਤੈਅ ਹੋ ਗਿਆ ਉਹੀ ਹੋਊਗਾ, ਹੈ ਨਾ, ਚੰਨੀ 2 ਦਿਨ ਲਈ ਬਾਹਰ ਗਏ ਨੇ, ਆ ਜਾਣਗੇ। ਸੋ ਇਸ ਤਰੀਕੇ ਨਾਲ ਜਿਹੜੀ ਉਹ ਇਹ ਭਾਸ਼ਾ ਬੋਲ ਰਹੇ ਨੇ, ਕੀ ਹਾਈ ਕਮਾਂਡ ਨੂੰ ਕੋਈ ਹਦਾਇਤ ਕੀਤੀ ਹੈ ਸਹੀ ਹੈ ਕਿ ਤੁਸੀਂ ਉੱਚੀ ਪਿੱਚ ਤੇ ਗੱਲ ਕਰੋ, ਬਾਅਦ ਚੋਂ ਅੰਦਰ ਬੈਠਕ 'ਚ ਆਪਾਂ ਬੈਠ ਕੇ ਨਿਬੇੜਾਂਗੇ, ਇੱਕ ਵਾਰ ਉਹ ਆ ਜਾਣ ਤਾਂ ਕਿ ਲੱਗੇ ਕਿ ਸਾਡੀ ਪੁੱਗ ਗਈ, ਹੁਣ ਉਹ ਆ ਗਏ, ਫਿਰ ਅਸੀਂ ਹੁਣ ਆਪਣੀ ਮਰਜ਼ੀ ਨਾਲ ਨਵਾਂ ਫੈਸਲਾ ਲਿਆ। ਕਿ ਇਹ ਦੋਵਾਂ ਚੋਂ ਕੀ ਹੋਵੇਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ। ਜੋ ਦਿਖਦਾ ਹੁੰਦਾ ਰਾਜਨੀਤੀ 'ਚ ਸਾਰਾ ਕੁਝ ਉਹ ਨਹੀਂ ਹੁੰਦਾ ਜੀ। ਹਾਂ, ਜਿੱਥੋਂ ਤੱਕ ਸੁਰ ਬਦਲੇ ਨੇ, ਬਿਲਕੁਲ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਬਘੇਲ ਨੂੰ ਮਿਲਣ ਤੋਂ ਬਾਅਦ ਕਈ ਦੂਤ ਇੱਧਰ ਆ ਰਹੇ ਨੇ ਚੰਨੀ ਧੜੇ ਨਾਲ ਮੁਲਾਕਾਤ ਕਰਨ। ਠੀਕ ਹੈ। ਉਹਨਾਂ 'ਚ ਓਪੀ ਸੋਨੀ ਦੀ ਜ਼ਿਕਰ ਆ ਲਿਆ, ਰਾਜਕੁਮਾਰ ਬੇਰਕਾ ਦਾ ਆ ਗਿਆ, ਗੁਰਜੀਤ ਔਜਲੇ ਦਾ ਜ਼ਿਕਰ ਆ ਗਿਆ, ਹੈ ਨਾ, ਤੇ ਇੱਧਰ ਪ੍ਰਤਾਪ ਬਾਜਵਾ ਦਮ ਭਰਦੇ ਨੇ ਕਿ ਮੈਂ ਵਿੱਚ ਰੋਲ ਨਿਭਾ ਦਿੰਨਾ, ਸਾਰਾ ਕੁਝ। ਪਰ ਭੁਪੇਸ਼ ਬਘੇਲ ਨਿੱਜੀ ਤੌਰ ਤੇ ਕਈਆਂ ਨੂੰ ਮਿਲਦੇ ਜਾ ਰਹੇ ਨੇ। ਅੱਜ ਆਖਰੀ ਦਿਨ ਹੈ। ਕੱਲ ਬਾਗੀ ਧੜਾ ਕਹਿਣਾ, ਹੈ ਨਾ, ਉਹ ਤਾਂ ਕਹਿੰਦੇ ਨੇ ਨਹੀਂ ਜੀ ਅਸੀਂ ਰਾਹੁਲ ਦੇ ਸਿਪਾਹੀ ਹਾਂ ਸਾਰੇ, ਹੈ ਨਾ, ਜੋ ਵੀ ਕਹਿਣਾ ਉਹ ਉਹਨਾਂ ਨੇ ਕੱਲ ਵੱਖਰੀ ਰਾਣਾ ਗੁਰਜੀਤ ਦੇ ਟਿਕਾਣੇ ਤੇ ਫਿਰ ਬੈਠਕ ਕੀਤੀ। ਰਾਣਾ ਗੁਰਜੀਤ ਦੀ ਅਗਵਾਈ 'ਚ ਬੈਠਕ ਹੋਈ। ਕਹਿੰਦੇ ਉਹਦੇ ਵਿੱਚ ਤੈਅ ਹੋਇਆ ਕਿ ਆਪਾਂ 2 ਜਾਂ 3 ਮੈਂਬਰ ਇੱਕ ਵਾਰ ਬਘੇਲ ਨੂੰ ਮਿਲਣ ਜਾ ਜੀ, ਤੇ ਆਪਾਂ ਆਪਣੀ ਗੱਲ ਰੱਖੋ ਉੱਥੇ। ਠੀਕ ਆ। ਹੁਣ ਇਹ ਫੈਸਲਾ ਤਾਂ ਹੋਇਆ ਕਿ ਦਿੱਲੀ ਤੋਂ ਬਰੰਗ ਮੁੜੇ ਆਏ ਸੀ ਕਿ ਦਿੱਲੀ ਵਾਲਿਆਂ ਨੇ ਵੀ ਦਰਵਾਜ਼ੇ ਨਹੀਂ ਖੋਲੇ, ਚਾਹੇ ਉਹ ਖੜਗੇ ਹੋਣ, ਚਾਹੇ ਸੋਨੀਆ ਹੋਣ, ਚਾਹੇ ਪ੍ਰਿਅੰਕਾ ਹੋਣ, ਤੇ ਹੁਣ ਰਾਹੁਲ ਦਾ ਆਉਣ ਦਾ ਸ਼ਾਇਦ ਕੱਲ ਸੀਗਾ। ਸੋ ਇਸ ਲਈ ਕਿ ਉਹਨਾਂ ਨੇ ਨਹੀਂ ਪੁੱਛਿਆ, ਇਸ ਲਈ ਜਾਂ ਉੱਥੋਂ ਦਿੱਲੀ ਤੋਂ ਇਹ ਸੁਨੇਹਾ ਮਿਲਿਆ ਕਿ ਤੁਸੀਂ ਬਾਇਆ ਬਘੇਲ ਹੋ ਕੇ ਆ ਜਾਓ, ਫਿਰ ਤੁਹਾਡੀ ਗੱਲ ਸੁਣ ਲਾਂਗੇ। ਸਹੀ ਹੈ। ਇਸੇ ਲਈ ਫਿਰ ਸ਼ਾਇਦ ਬਾਹਰ ਆ ਕੇ ਮਤਲਬ ਕਿ ਚੰਨੀ ਵੀ ਇੱਕ ਅਦਾਰੇ ਤੇ ਬੋਲਦੇ ਨੇ ਟੀਵੀ ਚੈਨਲ ਦੇ ਰਾਹੀਂ ਕਿ ਨਹੀਂ ਜੀ ਮੇਰਾ ਤਾਂ ਆਕਾ ਰਾਹੁਲ ਗਾਂਧੀ ਹੋਇਆ, ਮੈਂ ਪਾਰਟੀ ਛੱਡ ਕੇ ਜਾ ਰਿਹਾ, ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ। ਸੁਖਜਿੰਦਰ ਰੰਧਾਵਾ ਵੀ ਕਹਿੰਦੇ ਨੇ ਕਿ ਵੀ ਕਹਿੰਦਾ ਰਾਜਾ ਬੜਿੰਗ ਕਿਵੇਂ ਕਹੀ ਜਾਂਦਾ ਮੈਂ ਰੁੱਸਿਆ, ਹੈ ਨਾ, ਕਿ ਅਸੀਂ ਰੁੱਸੇ ਕਿਵੇਂ ਆ, ਕਹਿੰਦਾ ਜਦੋਂ ਅਸੀਂ ਰੁੱਸੇ ਹੀ ਨਹੀਂ ਕਿ ਫਿਰ ਇਹ ਗੱਲ ਕਹਿਣ ਦੀ ਕੀ ਲੋੜ ਆ ਕਿ ਮਨਾਏ ਜਾਵਾਂਗੇ, ਸਾਨੂੰ ਮਨਾਉਣ ਦੀ ਕੀ ਲੋੜ ਆ, ਕਹਿੰਦਾ। ਸਹੀ ਹੈ ਨਾ, ਪਰ ਉਹ ਸੋਚੇ, ਕਹਿੰਦਾ ਕਿ ਜੇ ਰੁੱਸੇ ਵੀ ਆ ਤਾਂ ਕਿਉਂ ਰੁੱਸੇ ਆ, ਕਹਿੰਦਾ, ਤੇ ਮੈਂ ਹੀ ਉਹਦੇ ਨਾਲ ਖੜਦਾ ਸੀ, ਕਿਉਂ ਹਟਿਆ ਪਿੱਛੇ, ਜੇ ਉਹ, ਹੈ ਨਾ, ਇਦਾਂ ਗੱਲਾਂ। ਪ੍ਰਗਟ ਸਿੰਘ ਵੀ ਕਹਿੰਦੇ ਨੇ ਕਿ ਜੀ ਇਹ ਉਹੀ ਗੱਲਾਂ ਕਰੀ ਜਾਂਦੇ ਨੇ, ਸਾਡੇ ਅੰਦਰ ਤਾਂ ਕੁਝ ਨਹੀਂ, ਅਸੀਂ ਤਾਂ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ। ਖੁਦ ਭੁਪੇਸ਼ ਬਘੇਲ ਕਹੀ ਜਾਂਦੇ ਨੇ ਕਿ ਡੈਮੇਜ ਕੰਟਰੋਲ ਦੀਆਂ ਮੀਡੀਆ ਖਬਰਾਂ ਚਲੇ ਜਾਂਦੇ, ਡੈਮੇਜ ਕੰਟਰੋਲ ਦਾ ਤਾਂ ਹੋਊਗਾ ਜੇ ਡੈਮੇਜ ਹੋਊਗਾ, ਸਾਡਾ ਕੋਈ ਡੈਮੇਜ ਹੀ ਨਹੀਂ ਹੋਇਆ। ਸਹੀ ਹੈ, ਅਸਾਂ ਉਲਟਾ ਚਰਚਾ ਦਾ ਜੀ। ਸੋ ਇਸ ਲਈ ਇਹ ਸਾਰੀਆਂ ਗੱਲਾਂ ਸੰਕੇਤ ਕਰਦੀਆਂ ਨੇ ਕਿ ਕੋਈ ਸਾਂਝਾ ਫਾਰਮੂਲਾ ਲਗਭਗ ਬਣ ਰਿਹਾ ਕਿ ਉਸ ਫਾਰਮੂਲੇ ਨੂੰ ਲਾਗੂ ਕਰਨ ਦੇ ਲਈ ਇੱਕ ਵਾਰ ਨੂੰ ਚਾਹੁੰਦੇ ਨੇ ਕਿ ਬਾਇਆ ਇੰਚਾਰਜ ਹੋ ਕੇ ਆ ਜਾਓ ਤਾਂ ਕਿ ਇੰਚਾਰਜ ਦੀ ਵੀ ਰਹਿ ਜਾਵੇ ਤੇ ਹਾਈ ਕਮਾਂਡ ਦੀ ਵੀ ਰਹਿ ਜਾਵੇ। ਮੈਨੂੰ ਇਹ ਲੱਗਦਾ ਕਿ ਹੁਣ ਅੱਜ ਜਾਂ ਕੱਲ ਦੇ ਵਿੱਚ ਇਹ ਮਾਮਲਾ ਟੈਕਲ ਹੋ ਕੇ ਸਾਂਝੇ ਤੌਰ ਤੇ ਇੱਕ ਵਾਰ ਤੋੜ ਦੇਣਗੇ, ਤੇ ਚਾਹੇ ਉੱਥੋਂ ਸਾਂਝੇ ਹੋ ਕੇ ਆ ਜਾਣ ਤੇ ਇੱਥੇ ਆ ਕੇ ਫਿਰ ਖਿੱਕੜੀ ਕਰੇਲੀ ਰਹਿਣ। ਇਹ ਏਦਾਂ ਨਹੀਂ ਜੁੜਦੇ। ਮਤਲਬ ਇਹ ਹੁਣ ਇਹਨਾਂ ਦੇ ਉੱਤੇ ਨਿਰਭਰ ਹੈ ਕਿ ਇਹਨਾਂ ਨੇ ਖਰਬੂਜਾ ਬਣਨਾ ਕਿ ਸੰਤਰਾ ਬਣਨਾ, ਹੈ ਨਾ। ਖਰਬੂਜੇ ਦੇ ਵਿੱਚ ਬਾਹਰ ਫਾੜੀਆਂ ਦਿਖਦੀਆਂ ਹੁੰਦੀਆਂ, ਸੰਤਰੇ 'ਚ ਉੱਪਰੋਂ ਛਿਲਕਾ ਚੜਿਆ ਹੁੰਦਾ, ਅੰਦਰ ਫਾੜੀਆਂ ਹੁੰਦੀਆਂ, ਰਹਿਣਾ ਫਾੜੀ ਹੋਗਾ। ਫਾੜੀ ਸਹੀ ਗੱਲ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ, ਜਿਹੜਾ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਤੋਂ ਬਾਅਦ ਹੁਣ ਕਹਿੰਦੇ ਵੀ ਜਿਹੜਾ ਟੈਂਡਰ ਸੀਗਾ ਇਸ ਮਾਮਲੇ ਦੇ ਵਿੱਚ ਭੁੱਲਰ ਦੇ ਨਾਲ ਸੰਬੰਧਿਤ, ਉਹ ਰੱਦ ਹੋ ਗਿਆ ਜੀ। ਪ੍ਰਵੀਨ ਜੀ, ਇਹ ਮਾਮਲਾ ਚਰਚਾ 'ਚ ਆਇਆ ਸੀਗਾ 2025 ਦੇ ਵਿੱਚ ਇੱਕ ਟੈਂਡਰ ਜਾਰੀ ਕਰਨ ਦਾ, ਗੋਦਾਮ ਦੀ ਉਸਾਰੀ ਦਾ ਟੈਂਡਰ, ਉਹ ਸਾਰਾ ਕੁਝ, ਹੈ ਨਾ। ਤੇ ਉਹਦੇ ਲਈ ਟੈਂਡਰ ਜਾਰੀ ਹੋਏ ਤੇ 2 ਕੰਪਨੀਆਂ ਨੇ ਅਪਲਾਈ ਕੀਤਾ। ਉਹਨਾਂ 'ਚ ਇੱਕ ਭੁੱਲਰ ਹੋਰਾਂ ਨਾਲ ਸੰਬੰਧਿਤ ਕੰਪਨੀ ਸੀ, ਇੱਕ ਕੋਈ ਹੋਰ ਹੈ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਟਿਡ। ਤੇ 2 ਕੰਪਨੀਆਂ ਨੇ ਅਪਲਾਈ ਕੀਤਾ ਤੇ ਹੁਣ ਉਹ ਗਗਨਦੀਪ ਸਿੰਘ ਰੰਧਾਵਾ ਜਿਹੜੇ ਉਸ ਸਮੇਂ ਮਤਲਬ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸੀਗੇ ਜੀ, ਤੇ ਉਹ ਕਿਉਂਕਿ ਪੱਟੀ ਭਿੱਖੀ ਦੇ ਖੇਤਰ ਦੇ ਵਿੱਚ ਟੈਂਡਰ ਸੀਗਾ ਉੱਥੇ ਦੇ ਲਈ, ਤੇ ਉਹ ਕਹਿੰਦੇ ਨੇ ਕਿ ਮੇਰੇ ਪਿਤਾ ਨੂੰ ਦੋ। ਠੀਕ ਹੈ ਜੀ। ਗਗਨਦੀਪ ਸਿੰਘ ਰੰਧਾਵਾ ਨੇ ਆਪਣੀ ਸੁਸਾਈਡ ਨੋਟ 'ਚ ਕਿਹਾ ਕਿ ਮੈਨੂੰ ਲਾਲਜੀਤ ਭੁੱਲਰ ਨੇ ਕਿਹਾ ਕਿ ਸਾਡੇ ਬਾਪੂ ਵਾਲੀ ਕੰਪਨੀ ਦੇ ਨਾਂ ਤੇ ਟੈਂਡਰ ਖੁੱਲਣਾ ਚਾਹੀਦਾ, ਤੇ ਮੈਨੂੰ ਉਹਦੇ ਲਈ ਜ਼ੋਰ ਜ਼ਬਰਦਸਤੀ ਕੀਤੀ, ਜਦੋਂ ਕਿ ਉਹ ਕਹਿੰਦੇ ਨਿਯਮਾਵਲੀ ਦੇ ਤਹਿਤ ਇਹ ਸਾਰੇ ਰੇਟ ਮਹਿੰਗੇ ਦੇ ਰਹੇ ਸੀ, ਦੂਈ ਠੀਕ ਦੇ ਰਹੀ ਸੀ ਕੰਪਨੀ, ਤੇ ਮੈਂ ਤਾਂ ਨਿਯਮਾਂ ਤਹਿਤ ਚੱਲਿਆ ਜੀ, ਤੇ ਮੈਂ ਤਾਂ ਸਹੀ ਨੂੰ ਸਹੀ ਪਾਈ ਹੈ। ਤੇ ਦੂਜਾ ਉਹ ਕਹਿੰਦੇ ਵੀ ਕਿ ਇਹਨਾਂ ਦਾ ਤਜਰਬੇ ਦੇ ਮੁਕਾਬਲੇ ਉਹਨਾਂ ਕੋਲ ਤਜਰਬੇ ਬੈਟਰ ਸੀ, ਜੇ ਉਹ ਸੀਗਾ ਜੋ ਵੀ ਹੈ ਨਾ, ਉਹਦੇ ਆਧਾਰ ਤੇ ਕਿ ਟੈਂਡਰ ਉਹਨਾਂ ਲਈ ਖੋਲ ਦਿੱਤਾ ਗਿਆ। ਹੁਣ ਇਹ ਸਾਰੇ ਕਾਂਡ ਦੇ ਵਿੱਚ
ਲਾਲਜੀਤ ਭੁੱਲਰ ਦੀ ਮੰਤਰੀਸ਼ਿਪ ਦੀ ਬਲੀ ਵੀ ਗਈ, ਅੰਦਰ ਵੀ ਜਾਣਾ ਪੈ ਗਿਆ। ਬਿਲਕੁਲ। ਤੇ ਉਹ ਅਜੇ ਵੀ ਅਗਾਊਂ ਜ਼ਮਾਨਤਾਂ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ, ਅਜੇ ਵੀ ਪੈਰ ਨਹੀਂ ਲੱਗ ਰਹੇ, ਮਾਮਲਾ ਅਜੇ ਵੀ ਵਿਵਾਦਾਂ ਦੇ ਵਿੱਚ ਹੈ। ਤੇ ਇਸ ਸਭ ਦੇ ਦਰਮਿਆਨ ਉਹ ਟੈਂਡਰ ਦੂਜੀ ਕੰਪਨੀ ਨੂੰ ਚਲਾ ਗਿਆ ਸੀਗਾ। ਹੁਣ ਉਹ ਟੈਂਡਰ ਰੱਦ ਕਰਤਾ। ਠੀਕ ਹੈ। ਮਤਲਬ ਲਾਲਜੀਤ ਭੁੱਲਰ ਤੇ ਨਾਲ ਮੰਤਰੀਸ਼ਿਪ ਦੀ ਵਿਵਾਦ ਦਾ ਮਾਮਲਾ, ਤੇ ਇੱਧਰ ਗਗਨਦੀਪ ਦੇ ਸੁਸਾਇਡ ਦਾ ਮਾਮਲਾ, ਪਰਿਵਾਰ ਇੱਜ਼ਤ ਮਾਣ ਦੀ ਲੜਾਈ, ਇਨਸਾਫ ਦੀ ਲੜਾਈ ਲੜ ਰਿਹਾ ਹੈ ਨਾ। ਤੇ ਇੱਧਰ ਦੂਸਰੇ ਪਾਸੇ ਹੁਣ ਸਰਕਾਰ ਉਹ ਟੈਂਡਰ ਰੱਦ ਕਰ ਰਹੀ ਹੈ, ਜਿਹਦੇ ਕਾਰਨ ਇੰਨਾ ਕੁਝ ਹੋ ਰਿਹਾ। ਫਿਰ ਜੇ ਰੱਦੇ ਕਰਨਾ ਸੀ ਫਿਰ ਇਹ ਕਲੇਸ਼ ਕਾਹਨੂੰ ਪੋਇਆ, ਪਹਿਲਾਂ ਹੀ ਕਰ ਦਿੰਦੇ। ਤੇ ਦੂਜਾ ਕੀ ਹੁਣ ਫੇਰ ਜਾਂਦੀ ਵਾਰੀ ਭੁੱਲਰ ਨੂੰ ਜਾਂ ਭੁੱਲਰ ਦੇ ਕਿਸੇ ਹੋਰ ਚਹੇਤੇ ਨੂੰ ਦੇ ਕੇ ਜਾਣਾ? ਸਹੀ ਹੈ। ਜੇ ਹੁਣ ਸਿੱਧਾ ਉਹਦੇ ਪਿਓ ਦੇ ਨਾਂ ਤੇ ਕੋਈ ਹੋਰ ਕੰਪਨੀ ਤਿਆਰ ਹੋ ਗਈ, ਰੱਦ ਕਰਨ ਦਾ ਕਾਰਨ ਵੀ ਦੱਸਣਗੇ। ਰੱਦ ਕਰਨ ਦਾ ਹੁਣ ਕਾਰਨ ਕੀ? ਕਹਿੰਦੇ ਜੀ ਉਹ ਵੈਧਤਾ ਵਧਾਈ ਸੀ ਜੀ, ਉਹ ਉਧਰੋਂ ਅਪਰੋਚ ਨਹੀਂ ਹੋਈ ਜੀ, ਇਹ ਨਹੀਂ ਹੋਇਆ। ਇਹ ਵੀ ਪਹਿਲੂ ਅਜੇ ਜਾਂਚ ਦਾ ਵਿਸ਼ਾ ਹੋਊਗਾ ਕਿ ਕੀ ਜਿਹਨੂੰ ਟੈਂਡਰ ਦਿੱਤਾ ਗਿਆ ਬਾਅਦ ਚ ਉਹਦੇ ਤੇ ਵੀ ਕੋਈ ਦਬਾਅ ਤਾਂ ਨਹੀਂਗਾ ਜੀ। ਸਹੀ ਕਿ ਤੂੰ ਅੱਗੇ ਨਹੀਂ ਵਧਣਾ। ਸੋ ਇਸ ਲਈ ਹੋਰ ਖਲਾਰਾ ਹੈ ਨਵਾਂ। ਇਹ ਨਵੇਂ ਕਲੇਸ਼ ਨੂੰ ਜਨਮ ਦਿੰਦਾ ਵੀ ਦਿਖਦਾ ਤੇ ਤੰਤਰ, ਸਰਕਾਰ, ਸਿਸਟਮ ਕਿਵੇਂ ਕੰਮ ਕਰਦਾ ਉਹਦਾ ਨਜ਼ਾਰਾ। ਉਹ ਕੱਲੇ ਹਜੇ ਅਮਰੀਕਾ ਵਾਲੀ ਖਬਰ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਟਿਆ ਕਿ ਜੀ ਇੱਥੋਂ ਜੇਲ੍ਹ ਚੋਂ ਬੈਠ ਕੇ ਸਾਰਾ ਕੁਝ ਚੱਲ ਰਿਹਾ, ਤੇ ਜੇ ਜੇਲ੍ਹ ਚੋਂ ਬੈਠ ਕੇ ਵਿਦੇਸ਼ ਤੱਕ ਚੱਲ ਸਕਦਾ, ਫਿਰ ਪੰਜਾਬ ਦੀ ਜੇਲ੍ਹ ਚੋਂ ਬੈਠ ਕੇ ਪੰਜਾਬ ਤੱਕ ਕਿਉਂ ਨਹੀਂ ਚੱਲ ਸਕਦਾ? ਵੀ ਸਰਕਾਰ ਚ ਅਗਲਾ ਸਿੱਧਾ ਹੱਥ ਆ। ਸਹੀ ਹੈ, ਬਿਲਕੁਲ। ਫਿਰ ਕੀ ਅੰਦਰੋਂ ਚਲਾਇਆ ਜਾ ਰਿਹਾ ਸਾਰਾ ਕੁਝ, ਜਾਂ ਫਿਰ ਇਹ ਕੋਈ ਖੇਡ ਹੋਰ ਖੇਡ ਰਹੇ ਨੇ? ਸੋ ਆਉਂਦੇ ਸਮੇਂ 'ਚ ਨਵੀਆਂ ਪਰਤਾਂ ਵੀ ਹੋ ਸਕਦੀਆਂ ਇਸ ਮਾਮਲੇ 'ਚ। ਜੀ ਬਿਲਕੁਲ। ਅਗਲੀ ਗੱਲ ਕਰੀਏ ਜਿਹੜੀਆਂ ਸਰਕਾਰੀ ਜਾਇਦਾਦਾਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਕਹਿੰਦੇ ਅੱਜ ਰੈਸਟ ਹਾਊਸਾਂ ਦੀ ਵਾਰੀ ਹੈ, ਕੱਲ ਨੂੰ ਸਕੂਲਾਂ ਤੇ ਹਸਪਤਾਲਾਂ ਦੀ ਵਾਰੀ ਵੀ ਆ ਜੂਗੀ ਜੀ। ਪ੍ਰਵੀਨ ਜੀ, ਮਤਲਬ ਇਹ ਜੱਗੋ ਤੇਰਵੀਆਂ ਨੇ ਲੋਕਾਂ ਦੇ ਲਈ ਕਿ ਅੱਛਾ ਰੇਲ ਗੱਡੀਆਂ ਵੀ ਪ੍ਰਾਈਵੇਟ ਹੋਣ ਲੱਗ ਪਈਆਂ, ਰੇਲਵੇ ਸਟੇਸ਼ਨ ਵੀ ਪ੍ਰਾਈਵੇਟ ਹੋਣ ਲੱਗੇ, ਏਅਰਪੋਰਟ ਵੀ ਪ੍ਰਾਈਵੇਟ ਹੋ ਗਏ। ਮਤਲਬ ਜੱਗੋ ਤੇਰਵੀਆਂ ਗੱਲਾਂ ਨੇ। ਤੇ ਜੇ ਇਹ ਸੰਭਵ ਨੇ ਗੱਲਾਂ ਕਿ ਅੱਜ ਦੀ ਤਰੀਕ 'ਚ ਸਾਰਾ ਕੁਝ ਵੀ ਪ੍ਰਾਈਵੇਟ ਹੋ ਸਕਦਾ, ਸਹੀ ਹੈ, ਤੇ ਫਿਰ ਇਹਨਾਂ ਨੂੰ ਰੈਸਟ ਹਾਊਸ, ਗੈਸਟ ਹਾਊਸ, ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਪ੍ਰਾਈਵੇਟ ਕਰਨ 'ਚ ਕੀ ਹਰਜ ਹੈ? ਦੇਖੋ, ਇੱਕ ਤਾਂ ਮਾਰਕੀਟ ਹੈਗੀ ਹੈ ਕਿ ਅਦਾਰਾ ਹੀ ਪ੍ਰਾਈਵੇਟ ਖੁੱਲਿਆ, ਇੱਕ ਤਾਂ ਹੈਗੀ ਹੈ ਕਿ ਅਦਾਰਾ ਹੀ ਮਤਲਬ ਕਾਰਪੋਰੇਟ ਘਰਾਣੇ ਨੇ ਖੋਲੇ, ਇੱਕ ਹੈ ਕਿ ਸਾਰਾ ਢਾਂਚਾ ਲੋਕਾਂ ਨੇ ਪ੍ਰੋਵਾਈਡ ਕਰਾਇਆ, ਸਹੀ ਹੈ, ਪੰਚਾਇਤ ਨੇ ਜ਼ਮੀਨਾਂ ਪ੍ਰੋਵਾਈਡ ਕਰਾਈਆਂ, ਉਹਨਾਂ ਦੇ ਉੱਤੇ ਸਰਕਾਰੀ ਪੈਸੇ ਨਾਲ, ਸਰਕਾਰੀ ਪੈਸਾ ਮਤਲਬ ਮੁੱਖ ਮੰਤਰੀ ਦੀ ਜੇਬ ਚੋਂ ਨਹੀਂ, ਲੋਕਾਂ ਦੇ ਟੈਕਸ ਤੋਂ, ਲੋਕਾਂ ਦੇ ਸੂਬੇ ਦੇ ਵਸੀਲਿਆਂ ਤੋਂ, ਜਾਂ ਫਿਰ ਕਰਜ਼ਾ ਲੈ ਕੇ ਤੁਸੀਂ, ਉਹ ਪੰਜਾਬ ਦਾ ਪੈਸਾ ਹੈ, ਪੰਜਾਬ ਦੇ ਲੋਕਾਂ ਦਾ ਪੈਸਾ ਹੈ, ਸੂਬੇ ਦਾ ਪੈਸਾ ਹੈ, ਉਹ ਲਾ ਕੇ ਤੁਸੀਂ ਹਸਪਤਾਲ, ਕਾਲਜ, ਯੂਨੀਵਰਸਿਟੀਆਂ, ਸਕੂਲ ਇਹ ਖੋਲਤੇ। ਤੇ ਹੁਣ ਜਦੋਂ ਉਹ ਢਾਂਚਾ ਖੜਾ ਹੋ ਜਾਵੇ, ਅਸਾਸੇ ਵੱਡੇ ਬਣ ਜਾਣ, ਫਿਰ ਤੁਸੀਂ ਕਹੋ ਜੀ ਅਸੀਂ ਇਹਨੂੰ ਪ੍ਰਾਈਵੇਟ ਨੂੰ ਦੇਣਾ। ਇਹ ਕਿੰਨੀ ਕੁ ਸਮਝ ਹੈ? ਜੀ ਜੀ। ਚੰਡੀਗੜ੍ਹ ਦੀ ਬਿਜਲੀ ਦਾ ਮਹਿਕਮਾ, ਉਹ ਮਹਿਕਮਾ ਹੈ ਜਿਹੜਾ ਲਗਾਤਾਰ 1966 ਤੋਂ ਬਾਅਦ ਇੱਥੇ ਮੁਲਾਜ਼ਮ ਘਟਦੇ ਗਏ, ਭਰਤੀ ਨਵੀਂ ਹੋਈ ਨਹੀਂ, ਲੋਕਾਂ ਦੀ ਜਨਸੰਖਿਆ ਵੱਧਦੀ ਗਈ, ਉਹਦੇ ਬਾਵਜੂਦ ਵੀ ਬਿਜਲੀ ਮਹਿਕਮਾ ਪ੍ਰੋਫਿਟ 'ਚ ਰਿਹਾ ਹਮੇਸ਼ਾ, ਔਰ ਲੋਕਾਂ ਨੂੰ ਉਹਨਾਂ ਦੀ ਸਰਵਿਸ ਤੋਂ ਵੀ ਕਦੇ ਦਿੱਕਤ ਨਹੀਂ ਆਈ ਚੰਡੀਗੜ੍ਹ 'ਚ। ਸਹੀ ਹੈ। ਪਰ ਉਹਦੇ ਬਾਵਜੂਦ ਵੀ ਉਹ ਪ੍ਰਾਈਵੇਟ ਕੀਤਾ ਤੇ ਲੀਜ਼ ਮਨੀ 1 ਰੁਪਈਆ ਸਾਲ ਦੀ, 1 ਰੁਪਈਆ ਲੀਜ਼ ਮਨੀ ਤੇ ਤੁਸੀਂ ਇੰਨੇ ਮਤਲਬ ਕਿ ਉਹਨਾਂ ਦੇ ਸਾਰੀਆਂ ਬਿਲਡਿੰਗਾਂ, ਸਾਰੇ ਬਿਜਲੀ ਦੇ ਉਹ ਸਾਰੇ ਸੈਂਟਰ ਹੈ ਨਾ, ਜਿੱਥੋਂ ਕੰਟਰੋਲ ਹੈ, ਉਹ ਸਾਰਾ ਕੁਝ ਤੁਸੀਂ ਸਾਰਾ ਕੁਝ ਪ੍ਰਾਈਵੇਟ ਘਰਾਣੇ ਨੂੰ ਸੌਂਪਦਾ। ਜਿੰਨਾ ਉਹਨਾਂ ਦਾ ਮਾਲ ਭਾੜਾ, ਗੱਡੀਆਂ, ਸਾਰਾ ਕੁਝ, ਠੀਕ ਹੈ, ਯੂਨਿਟ ਸਾਰੇ ਜਿੱਥੇ ਬਿਜਲੀ ਕੰਟਰੋਲ ਹੁੰਦੀ, ਸਾਰਾ ਕੁਝ, ਤੇ ਇਹ ਸਾਰਾ ਕੁਝ ਤੇ ਕਿਹਦਾ ਪੈਸਾ ਲੱਗਿਆ ਸੀ? ਜੀ, ਲੋਕਾਂ ਦਾ, ਸੂਬੇ ਦਾ। ਤੇ ਤੁਸੀਂ ਉਹ ਪ੍ਰਾਈਵੇਟ ਘਰਾਣੇ ਨੂੰ ਦੇਤਾ। ਹੁਣ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਿੰਨੇ ਹੀ ਮੌਕੇ ਆਏ, ਕਦੇ ਜੀ ਆ ਪੰਚਾਇਤੀ ਜ਼ਮੀਨ ਨੂੰ ਹੱਥ ਪਾ ਲਓ, ਕਦੇ ਆ ਜੀ ਮੰਡੀ ਬੋਰਡ ਦੀਆਂ ਜ਼ਮੀਨਾਂ ਨੂੰ ਹੱਥ ਪਾ ਲਓ, ਕਦੇ ਆ ਪਾਵਰਕੌਮ ਦੀਆਂ ਜ਼ਮੀਨਾਂ ਨੂੰ ਹੱਥ ਪਾ ਲਓ, ਕਦੇ ਆ ਰੈਸਟ ਹਾਊਸ ਵੇਚ ਦਿਓ, ਕਦੇ ਆਹ ਕਰ ਦਿਓ, ਕਦੇ ਲੀਜ਼ ਤੇ ਦੇ ਦਿਓ। ਹੁਣ ਫੇਰ ਉਸੇ ਕੰਮ ਤੇ ਆ ਗਈ ਸਰਕਾਰ। ਹੁਣ ਮੌਜੂਦਾ ਸਰਕਾਰ ਕਿਹੜਾ ਪਿਛਲਿਆਂ ਤੋਂ ਘੱਟ ਹੈ? ਸਹੀ ਹੈ। ਇਹ ਤਾਂ ਲਗਾਤਾਰ ਲੈਂਡ ਪੂਲਿੰਗ ਵਾਲਾ ਖੇਡ ਖੇਡ ਰਹੀ ਹੈ। ਕਿੰਨੀ ਕਾਹਲ ਹੈ ਕਿ ਹਾਂ ਹਰ ਹੀਲੇ ਜ਼ਮੀਨਾਂ ਦਾ ਹੀ ਵੇਚਣ ਦਾ ਸੌਦਾ ਕਰਨਾ ਹੀ ਕਰਨਾ, ਫਿਰ ਸੋਧ ਕੇ ਲਿਆਈ। ਪਰ ਇੱਧਰ ਹੁਣ ਨਹਿਰੀ ਮਹਿਕਮੇ ਦੇ ਰੈਸਟ ਹਾਊਸਾਂ ਨੂੰ ਲੀਜ਼ ਤੇ ਦੇਣ ਦੀ ਤਿਆਰੀ ਕਰ ਲਈ। ਠੀਕ ਹੈ। ਪੰਜਾਬ ਦੇ ਨਹਿਰੀ ਮਹਿਕਮੇ ਦੇ ਕੋਲ 40 ਦੇ ਕਰੀਬ ਮਤਲਬ ਕਿ ਰੈਸਟ ਹਾਊਸ, ਗੈਸਟ ਹਾਊਸ ਨੇ। ਉਹਦੇ ਬੜੇ ਕਮਾਲ ਦੇ ਨੇ, ਮਤਲਬ ਜਿਵੇਂ ਨਹਿਰ ਦੇ ਵਿੱਚ ਸੀਗਾ ਗੋਬਿੰਦਗੜ੍ਹ ਵਾਲਾ, ਬੜਾ
ਕਮਾਲ ਚੱਲਦਾ ਸੀ, ਹੈ ਨਾ। ਹਾਂਜੀ ਹਾਂਜੀ। ਫਿਰ ਜੇ ਰੈਸਟ ਹਾਊਸਾਂ ਦਾ ਗੱਲ ਕਰੀਏ ਤਾਂ ਲਗਭਗ ਜਿੱਥੋਂ ਨਹਿਰਾਂ ਲੰਘਦੀਆਂ ਉਹਦੇ ਨੇੜੇ ਤੇੜੇ ਜਿਹੜੇ ਸ਼ਹਿਰ ਪੈਂਦੇ ਨੇ ਉੱਥੇ ਨਾਲੇ ਬਗਲ ਕੇ ਚੰਗੇ ਮਤਲਬ ਕਿ ਐਨ ਵਧੀਆ ਲਗਜ਼ਰੀ ਨੇ ਉਹ, ਤੇ ਪਰ ਉਹ ਇਮਾਰਤਾਂ ਲੰਮੇ ਸਮੇਂ ਤੋਂ ਉਵੇਂ ਸੰਭਾਲੀਆਂ ਨਹੀਂ ਜਾ ਰਹੀਆਂ, ਵਰਤੀਆਂ ਨਹੀਂ ਜਾ ਰਹੀਆਂ ਹੈ, ਤੇ ਉਹਨਾਂ ਦੀ ਰੱਖ ਰਖਾਵ ਦੀ ਦਿੱਕਤ ਹੈ। ਮਤਲਬ ਕਿ 30 ਦੇ ਕਰੀਬ ਤਾਂ ਬਹੁਤ ਵਧੀਆ, ਜਦੋਂ ਕਿ 8-10 ਖਰਾਬ ਹੋ ਰਹੇ ਨੇ, ਖੰਡਰ ਵੱਲ ਨੂੰ ਜਾ ਰਹੇ ਨੇ। ਜੀ ਜੀ। ਹੁਣ ਕਹਿੰਦੇ ਕਿ ਸਰਕਾਰ ਉਹਨਾਂ ਨੂੰ ਬਚਾਉਣ ਦੀ ਕਵਾਇਦ ਕਰ ਰਹੀ ਹੈ, ਇਸ ਲਈ ਪ੍ਰਾਈਵੇਟਾਂ ਨੂੰ ਅਸੀਂ ਸੌਂਪਣ ਦੀ ਤਿਆਰੀ ਕਰ ਲਈ, ਤੇ 7 ਸਾਲ ਦਾ ਕੰਟਰੈਕਟ ਹੋ ਗਿਆ ਕਿ 7 ਸਾਲ ਲਈ ਇਹ ਪ੍ਰਾਈਵੇਟ ਹੋਟਲ ਵਾਂਗ ਕੰਮ ਕਰਨਗੇ ਜੀ। ਤੇ ਜੇ ਇੱਥੇ ਨਹਿਰੀ ਮਹਿਕਮੇ ਦੇ ਜਾ ਕੇ ਕਿਸੇ ਅਧਿਕਾਰੀ ਨੇ ਰਹਿਣਾ ਹੈ ਤਾਂ ਉਹਦਾ ਵੀ ਪੂਰਾ ਚਾਰਜ ਲੱਗੂਗਾ। ਮਤਲਬ ਪ੍ਰਾਈਵੇਟ ਹੋਟਲ 'ਚ ਬਦਲ ਜਾਣਗੇ ਤਸਵੀਰ। ਹੁਣ ਮੈਨੂੰ ਦੱਸੋ ਪ੍ਰਵੀਨ ਜੀ, ਜਿਹੜੀ ਕੰਪਨੀ, ਜਿਹੜਾ ਬੰਦਾ 7 ਸਾਲ ਲਈ ਲਾ ਕੇ ਉਹਦੇ ਤੇ ਇੰਨਾ ਪੈਸਾ ਲਊਗਾ, 7 ਸਾਲ ਹੀ ਰੱਖੂਗਾ, ਫਿਰ ਉਹਨੇ ਛੱਡਣਾ ਹੀ ਨਹੀਂਗਾ ਬਾਅਦ 'ਚ। ਉਹਨੂੰ ਪਤਾ ਹੈ ਨਾ ਕਿ ਕਿਹੜੇ ਤਰੀਕੇ ਨਾਲ ਦਾਖਲ ਹੋਣਾ ਤੇ ਕਿਵੇਂ ਦਾਖਲ ਹੋਣਾ। ਸੋ ਇਸ ਲਈ ਜੇ ਅੱਜ ਰੈਸਟ ਹਾਊਸ, ਗੈਸਟ ਹਾਊਸਾਂ ਦੀ ਗੱਲ ਕਰ ਰਹੇ ਨੇ, ਕੱਲ ਨੂੰ ਲੋਕਾਂ ਦੀਆਂ, ਪਿੰਡਾਂ ਦੀਆਂ, ਪੰਚਾਇਤਾਂ ਦੀਆਂ, ਸੰਸਥਾਵਾਂ ਦੀਆਂ ਜ਼ਮੀਨਾਂ ਤੇ ਬਣੇ ਸਰਕਾਰੀ ਸਕੂਲ, ਸਿਹਤ ਕੇਂਦਰ, ਕਾਲਜ, ਇੱਥੋਂ ਤੱਕ ਕਿ ਹਸਪਤਾਲ, ਉਹ ਵੀ ਇਹ ਪ੍ਰਾਈਵੇਟ ਘਰਾਣਿਆਂ ਨੂੰ ਸੌਂਪਣਗੇ। ਹਾਂ, ਕਈ ਲੋਕ ਗੱਲ ਕਰਦੇ ਨੇ ਅਕਸਰ ਕਿ ਵੀ ਇਹ ਤਾਂ ਜੀ ਕੰਮ ਨਹੀਂ ਹੁੰਦਾ ਇਹਨਾਂ 'ਚ ਸਰਕਾਰੀ ਥਾਵਾਂ ਤੇ, ਤਾਂ ਉਧਰ ਨੂੰ ਜਾਣ ਦਾ ਵਧੀਆ ਜੀ। ਪ੍ਰਾਈਵੇਟ ਦੇ ਖਰਚਿਆਂ ਦਾ ਹਿਸਾਬ ਤਾਂ ਲਾ ਲਓ। ਸਹੀ ਹੈ, ਹਰ ਬੰਦਾ ਤਾਂ ਅਫੋਰਡ ਨਹੀਂ ਕਰ ਸਕਦਾ, ਹੈ ਨਾ। 1000-1500 ਨਾਲ ਤਾਂ ਘਰ ਨਹੀਂ ਚੱਲਦਾ ਜੇ ਤੁਸੀਂ ਕਹੋਗੇ ਉਹਦੇ ਨਾਲ ਸਰ ਜੂਗਾ। ਹੁਣ ਰੁਜ਼ਗਾਰ ਤੁਸੀਂ ਦੇਣਾ ਨਹੀਂ, ਕਿਰਤ ਤੁਸੀਂ ਦੇਣੀ ਨਹੀਂ, ਕਰਜ਼ੇ ਦਾ ਬੋਝ ਪੰਜਾਬ ਤੇ ਵਧਾ ਦੇਣਾ। ਤੇ ਜੇ ਕੱਲ ਨੂੰ ਆਹ ਜਿਹੇ ਜਿਹੇ ਵੀ ਅਦਾਰੇ ਹੈਗੇ ਕੱਚੇ ਪੱਕੇ, ਜੇ ਤੁਸੀਂ ਪਿੰਡਾਂ 'ਚੋਂ ਸਕੂਲ ਵੀ ਖਾ ਲਏ, ਕੱਲ ਨੂੰ ਹਸਪਤਾਲ ਵੀ ਖਾ ਲਏ, ਹੈ ਨਾ, ਫਿਰ ਲੋਕਾਂ ਨੂੰ ਢਾਰ ਦੇਣ ਲਈ ਥਾਂ ਕਿਹੜੀ ਬਚਣੀ ਹੈ। ਸੋ ਇਸ ਲਈ ਪਹਿਰੇਦਾਰੀ ਦੀ ਲੋੜ ਹੈ। ਪਲ ਪਲ ਦੇ ਉੱਤੇ ਉਹ ਖੇਡ ਵਿੱਚ ਰਚਾਇਆ ਜਾ ਰਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਿਸੇ ਤਰ੍ਹਾਂ ਸਾਰਾ ਸੂਬਾ ਕਰ ਦਿੱਤਾ ਜਾਵੇ, ਸਾਰਾ ਸਿਸਟਮ ਕਰਤਾ ਜਾਵੇ, ਉਹਦੇ ਵੱਲੇ ਵਧਾਇਆ ਗਿਆ ਕਦਮ ਹੈ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਪਟਿਆਲਾ ਦੇ ਵਿੱਚ ਜਿਹੜਾ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ, ਸ਼ਰਮਾ ਜੀ ਕਿਹੜੇ ਰਾਹ ਚੁਣ ਲਿਆ ਸੀ? ਪ੍ਰਵੀਨ ਜੀ, ਬੜੀ ਅਫਸੋਸਜਨਕ ਘਟਨਾ ਹੈ ਕਿ ਇੱਕ ਨਵਾਂ ਟ੍ਰੈਂਡ ਅਸੀਂ ਦੇਖ ਰਹੇ ਹਾਂ, ਜਿਹੜਾ ਬੜਾ ਅਜੀਬ ਲੱਗਦਾ ਦੇਖਣ, ਸੁਣਨ ਨੂੰ, ਪੜ੍ਹਨ ਨੂੰ, ਗੱਲ ਕਰਨ ਨੂੰ ਵੀ ਜੀ। ਕਿ ਬੰਦਾ ਜੀ ਕਹਿੰਦਾ ਜੀ ਕਿ ਮੈਂ ਤਾਂ ਜਾਣਾ ਹੈ ਤੇ ਮੇਰਾ ਫੈਸਲਾ, ਤੁਹਾਡੀ ਜ਼ਿੰਦਗੀ ਦਾ ਫੈਸਲਾ ਮੈਂ ਕਰੂੰਗਾ, ਮੇਰੇ ਨਾਲ ਜ਼ਹਿਰ ਖਾਓ। ਜਾਂ ਬੱਚਿਆਂ ਨੂੰ ਬਿਨਾਂ ਦੱਸਿਆ ਉਹਨੂੰ ਪੜਾ ਦਿੱਤਾ ਜਾਂਦਾ, ਦੇ ਦਿੱਤਾ ਜਾਂਦਾ। ਇਹੀ ਕੁਝ ਪਟਿਆਲਾ 'ਚ ਵਾਪਰਿਆ। ਆਪਾਂ ਕਿੰਨੀਆਂ ਘਟਨਾਵਾਂ ਜਾਈਆਂ ਸਾਂਝੀਆਂ ਕਰ ਸੁਣੀਆਂ ਕਿ ਜੀ ਫਲਾਣੇ ਕਾਰੋਬਾਰੀ ਨੇ, ਫਲਾਣੇ ਵਪਾਰੀ ਨੇ, ਫਲਾਣੇ ਪਰਿਵਾਰਕ ਝਗੜੇ ਕਰਨ ਜੀ, 8 ਜਣੇ, 10 ਜਣੇ, 6 ਜਣੇ, 4 ਜਣੇ, ਹੈ ਨਾ ਜੀ। ਹੁਣ ਉਸੇ ਤਰ੍ਹਾਂ ਦਾ ਇਹ ਮਾਮਲਾ ਪਟਿਆਲੇ ਦੇ ਵਿੱਚ, ਬੰਦਾ ਬੈਂਕ ਮੈਨੇਜਰ, ਅਫਸਰ ਕਲੋਨੀ ਦੇ ਵਿੱਚ ਘਰ, ਤੇ 44-45 ਸਾਲ ਉਮਰ ਜੀ, 43 ਸਾਲ ਪਤਨੀ ਦੀ ਉਮਰ, 13 ਸਾਲ ਬੇਟੀ, 11 ਸਾਲ ਦਾ ਬੇਟਾ, ਜੂਸ 'ਚ ਪਾ ਕੇ ਜੀ ਕਹਿੰਦੇ ਪੀ ਲਿਆ। ਠੀਕ ਹੈ। ਤੇ ਜਦੋਂ ਤੜਫਣ ਲੱਗੇ, ਰੌਲਾ ਪਿਆ ਤੇ ਲੋਕ ਜਿੱਦਾਂ ਹਸਪਤਾਲ ਲੈ ਗਏ। ਪਿਤਾ ਦੀ ਤੇ ਧੀ ਦੀ ਮੌਤ ਹੋ ਗਈ। ਠੀਕ ਹੈ। ਮਾਂ ਤੇ ਪੁੱਤ ICU 'ਚ ਜੇਰੇ ਇਲਾਜ ਨੇ। ਠੀਕ ਹੈ। ਮਾਮਲਾ ਕੀ ਹੈ ਜੀ? ਕਹਿੰਦੇ 50-55 ਲੱਖ ਦਾ ਮਾਮਲਾ ਹੈ। ਭੈਣ ਨੂੰ ਦਿੱਤਾ ਸੀਗਾ ਜੀ, ਉਹ ਮੋੜਨੋਂ ਇਨਕਾਰ ਕਰਦੇ ਨੇ। ਹੁਣ ਪਤਾ ਨਹੀਂ ਜਾਂ ਮੋੜ ਨਹੀਂ ਪਾ ਰਹੇ ਜਾਂ ਕੀ ਹੈ, ਘਰੇਲੂ ਕਲੇਸ਼ ਦਾ ਮਾਮਲਾ। ਉਸ ਚੱਕਰ 'ਚ ਡਿਪਰੈਸ਼ਨ 'ਚ ਕਹਿੰਦੇ ਬੈਂਕ ਜਾਣੋਂ ਵੀ ਹਟ ਗਿਆ ਬੰਦਾ, ਹੈ ਨਾ। ਮਾਨਸਿਕ ਸਥਿਤੀ ਇਹੋ ਜਿਹੀ ਬਣ ਗਈ ਤੇ ਸਮੂਹ ਖੁਦਕੁਸ਼ੀ ਦਾ ਰਾਹ ਚੁਣ ਲਿਆ। ਪ੍ਰਵੀਨ ਜੀ, ਇਹ ਧਾਰਨਾ ਕੀ ਇੱਥੋਂ ਜਨਮ ਲੈ ਰਹੀ ਹੈ ਕਿ ਅਸੀਂ ਜਦੋਂ ਕਿਤੇ ਕਈ ਵਾਰ ਕੋਈ ਬੰਦਾ ਖੁਦਕੁਸ਼ੀ ਕਰ ਜਾਂਦਾ ਹੈ, ਜ਼ਿੰਦਗੀ ਤੋਂ ਪਹਿਲਾਂ ਚਲਾ ਜਾਂਦਾ ਹੈ, ਤਾਂ ਫਿਰ ਉੱਥੇ ਬੈਠ ਕੇ ਅਸੀਂ ਅਫਸੋਸ ਕਰਨ ਲੱਗਿਆ, ਕਹਿੰਦੇ ਆ ਕਿ ਲਓ ਜੀ, ਜਾਣ ਵਾਲਾ ਤਾਂ ਚਲਾ ਗਿਆ, ਪਿੱਛੇ ਪਰਿਵਾਰ ਰੁਲ ਗਿਆ, ਉਹਨਾਂ ਨੂੰ ਰੁਲਣ ਹੀ ਛੱਡ ਗਿਆ, ਉਹਨਾਂ ਦਾ ਕੀ ਬਣੂ? ਕਿ ਉੱਥੋਂ ਧਾਰਨਾਵਾਂ ਬੰਦੇ ਦੇ ਮਨ 'ਚ ਆ ਰਹੀਆਂ ਕਿ ਮੇਰੇ ਤੋਂ ਬਾਅਦ ਮੇਰੇ ਟੱਬਰ ਦਾ ਕੀ ਬਣੂ? ਇਸ ਲਈ ਉਹਨਾਂ ਦੀ ਜ਼ਿੰਦਗੀ ਦੇ ਨਾਲ ਨਾਲ ਉਹਨਾਂ ਦੀ ਮੌਤ ਦਾ ਫੈਸਲਾ ਉਹ ਬੰਦਾ ਆਪ ਕਰ ਲੈਂਦਾ। ਸਹੀ ਗੱਲ। ਕਿ ਉੱਥੋਂ ਬਣਿਆ ਕਿ ਅਸੀਂ ਹੁਣ ਇਹੋ ਜਿਹੇ ਵੇਖ ਕਰਕੇ ਹੋ ਗਏ ਆ ਕਿ ਜਦੋਂ ਅਸੀਂ ਹੁਣ ਇਸ ਪਰਿਵਾਰ ਦੇ ਮਾਮਲੇ 'ਚ ਮੈਂ ਦਾਅਵੇ ਨਾਲ ਕਹਿਣਾ ਕਿ ਉੱਥੇ ਹੁਣ ਜਿਹੜੇ ਲੋਕ 70 ਤੇ ਬੈਠਣ ਆਉਣਗੇ, ਉਹਨਾਂ 'ਚੋਂ ਦਰਜਨਾਂ ਲੋਕ ਇਹ ਗੱਲ ਕਰਨਗੇ, ਇਹ 2 ਦਿਨ ਤੋਂ ਬਾਹਰ ਨਹੀਂ ਨਿਕਲਦੇ ਸੀ ਜੀ, ਇਹ ਪਿਛਲੇ 1 ਮਹੀਨੇ ਤੋਂ ਐਂ ਜੇ ਰਹਿੰਦੇ ਸੀ ਜੀ। ਸਹੀ ਹੈ, ਬਿਲਕੁਲ। ਇਹਨਾਂ ਦਾ ਖਾਣ ਪੀਣ ਠੀਕ ਨਹੀਂ ਸੀ ਜੀ, ਸਾਨੂੰ ਤਾਂ ਪਹਿਲਾਂ ਹੀ ਸ਼ੱਕ ਪੈਂਦਾ ਸੀ ਇਹ ਕੁਝ ਕਰਨਗੇ ਜੀ, ਹੈ ਨਾ। ਇਹ ਗੱਲਾਂ ਸਾਰੇ ਕਰਨਗੇ, ਰਿਸ਼ਤੇਦਾਰ ਵੀ, ਹੈ ਨਾ। ਸਾਨੂੰ ਤਾਂ ਇਹਨਾਂ ਦੇ ਲੱਛਣ ਦਿਖਦੇ ਸੀ, ਹੈ ਨਾ। ਅਸੀਂ ਤਾਂ ਜਦ ਵੀ ਕਿਹਾ ਸੀ। ਮਤਲਬ ਇਹਦਾ ਮਤਲਬ ਤੁਸੀਂ ਰੋਲ ਕੀ ਨਿਭਾਇਆ? ਕੋਈ ਰੋਲ। ਸਮਾਜ ਨੇ, ਰਿਸ਼ਤੇਦਾਰ ਨੇ, ਜੇ ਤੁਹਾਨੂੰ ਅੰਦਾਜ਼ਾ ਵੀ ਲੱਗ ਰਿਹਾ, ਮਾੜਾ ਜਿਹਾ ਅਹਿਸਾਸ ਵੀ, ਤੁਸੀਂ ਕੀ ਰੋਲ ਨਿਭਾਇਆ? ਸੋ
ਇਸ ਲਈ ਅਸੀਂ ਵੀ ਹੁਣ ਸੱਚਾਈ ਤੋਂ ਮੂੰਹ ਮੋੜਨ ਲੱਗੇ ਆ। ਜਿਹੜੀ ਸਮਾਜਿਕ ਤਾਕਤ ਸੀ ਲੋਕ ਇੱਕ ਦੂਜੇ ਦੀ ਕਿ ਕੋਈ ਗੱਲ ਨਹੀਂ ਵਿਪਤਾ ਆ ਗਈ ਅਸੀਂ ਸਾਰੇ ਖੜੇ ਆ, ਉਹ ਖਤਮ ਹੈ। ਹੁਣ ਵਿਆਹਾਂ 'ਚ ਸ਼ਗਨ ਦਾ ਪਹਿਲੂ ਇਹੀ ਹੈ ਨਾ ਕਿ ਧੀ ਪੁੱਤ ਚਾਹੇ ਤੇਰਾ ਅਸੀਂ ਸਾਰੇ ਤੇਰੇ ਨਾਲ ਆ, ਪਰ ਉਹਨੂੰ ਹੁਣ ਅਸੀਂ ਤਾਂ ਲਗਜ਼ਰੀ ਇੰਨਾ ਬਣਾ ਲਿਆ ਤੇ ਆਮ ਬੰਦਾ ਸ਼ਗਨ ਲੈ ਕੇ ਵੀ ਵਿਚਾਰਾ ਵਿਆਹ ਦੇ ਸਹਾਰਾ ਨਹੀਂ ਬਣ ਸਕਦਾ ਉਹਦਾ, ਨਾ ਨਾ, ਹੈ ਨਾ। ਇਸੇ ਤਰ੍ਹਾਂ ਸੰਸਕਾਰ ਦੇ ਸਮੇਂ ਉਹ ਡੱਕਾ ਸਿੱਟਣ ਦੀ ਰਵਾਇਤ ਉਹ ਇਹ ਸੀ ਕਿ ਤੇਰੇ ਨਾਲ ਲੱਕੜਾਂ ਤੱਕ ਦਾ ਅਸੀਂ ਸਾਥ ਬਣਾਉਣ ਲਈ ਤਿਆਰ ਆ, ਪਰ ਅਸੀਂ ਡੱਕਾ ਸਿੱਟ ਕੇ ਸਮਝਦੇ ਕਿ ਆਪਣਾ ਰੋਲ ਨਿਭਾਤਾ ਉੱਥੋਂ ਚੱਕ ਕੇ। ਸੋ ਇਸ ਲਈ ਜਿਹੜੀਆਂ ਇਹ ਬਣੀਆਂ ਸੀਗੀਆਂ ਰਵਾਇਤਾਂ ਉਹਦੇ ਕੋਈ ਅਰਥ ਸੀ, ਕੋਈ ਲੌਜਿਕ, ਅਸੀਂ ਤੇਰੇ ਦੁੱਖ 'ਚ ਵੀ ਤੇਰੇ ਸੁੱਖ 'ਚ ਵੀ ਇਕੱਠੇ ਆ। ਪਰ ਅਸੀਂ ਹੁਣ ਉਹ ਤੋਂ ਬਹੁਤ ਦੂਰ ਆ ਗਏ ਆ, ਉਹ ਦਿਖਾਵਿਆਂ ਦਾ ਸਾਡਾ ਰਿਸ਼ਤਾ ਰਹਿ ਗਿਆ। ਜੇ ਹਕੀਕਤ 'ਚ ਰਿਸ਼ਤੇ ਹੋਣ ਤਾਂ ਇਹ ਘਟਨਾਵਾਂ ਦੇ ਬਾਰੇ ਸਾਨੂੰ ਜ਼ਿਕਰ ਨਾ ਕਰਨਾ ਹੋਵੇ। ਆਪਾਂ ਲੰਘੇ ਦਿਨੀ ਇੱਕ ਪਰਿਵਾਰ ਦੀ ਗੱਲ ਵੀ ਸਾਂਝੀ ਕੀਤੀ ਸੀ ਨਾ ਸ਼ਰਮਾ ਜੀ, ਜਿਹਦੇ ਵਿੱਚ ਉਹਨਾਂ ਨੇ ਨਹਿਰ ਦੇ ਵਿੱਚ ਛਾਲ ਮਾਰਤੀ ਸੀ, ਮੁੰਡਾ ਡਿੱਗਦਾ ਨਹੀਂ ਸੀ, ਬੱਚਾ ਵੱਡਾ ਸੀਗਾ ਤੇ ਉਹਨੇ ਧੱਕੇ ਨਾਲ ਉਹਨਾਂ ਨੂੰ ਸਿੱਟਿਆ। ਸੋ ਮੀਆਂ ਬੀਵੀ ਬਚ ਗਏ, ਬੱਚੇ ਮਰ ਗਏ ਦੋਨੇ ਉਹ। ਹਾਂਜੀ ਬਿਲਕੁਲ, ਉਦੋਂ ਹੀ ਆਪਾਂ ਕਿਹਾ ਸੀ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੀ ਸਵੈ ਇੱਛਾ ਨਹੀਂ ਹੈ ਖੁਦਕੁਸ਼ੀ। ਵੈਸੇ ਤਾਂ ਖੁਦਕੁਸ਼ੀ ਗਲਤ ਆ, ਪਰ ਤੁਸੀਂ ਉਹਨਾਂ ਨੂੰ ਮੌਤ ਦੇ ਰਹੇ ਹੋ। ਤੁਹਾਡੀ ਐਡੀ ਸਥਿਤੀ ਜੇ ਆ ਗਈ ਤਾਂ ਤੁਸੀਂ ਸਾਰੇ ਮਸਲੇ ਤੋਂ ਛੱਡ ਕੇ ਲਾਂਭੇ ਹੋ ਜਾਓ। ਦੁਨੀਆ ਖਤਮ ਤਾਂ ਨਹੀਂ ਹੋਈ ਨਾ, ਬਿਲਕੁਲ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰ ਲਓ। ਜੀਵਨ ਖਤਮ ਕਰਨਾ ਕਿਹੜਾ ਆਧਾਰ ਹੈ ਮੈਨੂੰ ਨਹੀਂ ਪਤਾ ਜੀ। ਬਿਲਕੁਲ, ਚਾਹੇ ਹੁਣ ਬਾਅਦ ਚੋਂ ਰਿਸ਼ਤੇਦਾਰਾਂ ਨੇ ਜੇ ਦੇਣ ਲੈਣ ਦਾ ਮਾਮਲਾ ਬਾਅਦ ਚੋਂ ਕਹਿਣਗੇ ਨਹੀਂ ਜੀ ਅਸੀਂ ਤਾਂ ਆਹ ਦੇਣੇ ਸੀ ਜੀ, ਕਰ ਦਾਂਗੇ ਜੀ, ਜਾਂ ਮੁੱਕਰ ਰਿਹਾ ਤਾਂ ਫਿਰ ਕੀ ਆ। ਸੋ ਇਸ ਲਈ ਪਰ ਇਹਦਾ ਕਿਸੇ ਵੀ ਮਸਲੇ ਦਾ ਹੱਲ ਖੁਦਕੁਸ਼ੀ ਜਾਂ ਮੌਤ ਨਹੀਂ ਹੁੰਦੀ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕੋਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਜਾਂਦੇ ਜਾਂਦੇ ਆਰਟ ਕੈਂਪ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚਲੇ ਗਏ। 5 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦਾ ਆਰਟ ਕੈਂਪ 3 ਤੋਂ ਲੈ ਕੇ 8 ਅਗਸਤ ਤੱਕ ਕਰਵਾਇਆ ਜਾ ਰਿਹਾ। ਪੰਜਾਬੀ DSA, ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਉਦਮ ਦੇ ਨਾਲ ਤੁਸੀਂ ਇਸ ਆਰਟ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ਮੂਲੀਅਤ ਜ਼ਰੂਰ ਕਰਵਾਓ। ਹੋਰ ਜਾਣਕਾਰੀ ਦੇ ਲਈ ਕਾਲ ਕਰੋ 408 272 5200 ਦੇ ਉੱਤੇ ਜਾਂ ਫਿਰ 408 722 7698 ਦੇ ਉੱਤੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।